ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਜੂਨ ਦਿਨ ਸ਼ਨੀਚਰਵਾਰ ਤੇ ਸਾਡੇ ਸਵੇਰ ਦੇ ਖਬਰ ਤੇ ਨਜ਼ਰ ਦੇ ਬੁਲਟਨ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਜੀ ਸ਼ੁਰੂ। ਕਰਜ਼ੇ ਤੋਂ ਦੁਖੀ ਮਾਂ ਪੁੱਤ ਨੇ ਮਾਰੀ ਨਹਿਰ 'ਚ ਛਾਲ, ਦੋਨਾਂ ਦੀ ਮੌਤ। ਕੁਝ ਹਫ਼ਤਿਆਂ ਦੇ ਅੰਦਰ ਇਹ ਦੂਜੀ ਘਟਨਾ ਮੇਰੇ ਖਿਆਲ ਦੇ ਨਾਲ। ਪਹਿਲੀ ਬਰਨਾਲੇ ਹੋਈ, ਜਦੋਂ ਮਾਂ ਪੁੱਤ ਪੁਲਿਸ ਤੇ ਪ੍ਰਸ਼ਾਸਨ ਤੋਂ ਤੰਗ ਆ ਕੇ ਇੱਕੋ ਵੇਲੇ ਆਤਮ ਘਾਤ ਕਰ ਗਏ। ਅੱਜ ਇਹ ਖਬਰ ਆਈ ਹੁਣ ਸਮਾਣੇ ਤੋਂ ਕਿ ਇੱਥੇ ਕੋਈ ਪਿੰਡ ਸੀਗਾ ਸਮਾਣੇ ਦੇ ਨਜ਼ਦੀਕ ਬੀਬੀਪੁਰ, ਉਸ ਪਿੰਡ ਦੀ ਇੱਕ ਜਿਹੜੀ ਮਾਂ ਆਪਣੇ ਬੇਟੇ ਸਮੇਤ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਹੈ। ਤੁਰੰਤ ਫੁਰੰਤ ਜਿਹੜੇ ਉੱਥੇ ਲਾਗੇ ਬੰਦੇ ਸੀਗੇ, ਉਹਨਾਂ ਨੇ ਵੀ ਛਾਲਾਂ ਮਾਰੀਆਂ, ਵਿੱਚੋਂ ਇਸ ਬੀਬੀ ਨੂੰ ਤੇ ਕੱਢ ਲਿਆ। ਹਾਲਾਂਕਿ ਉਹਦੇ ਸਾਹ ਸੱਤ ਉਦੋਂ ਤੱਕ ਸਾਰੇ ਪ੍ਰਾਣ ਪਖੇਰੂ ਉੱਡ ਚੁੱਕੇ ਸਨ, ਪਰ ਜਿਹੜਾ ਉਹਦਾ ਬੇਟਾ ਸੀਗਾ, ਲੜਕਾ ਸੀਗਾ, ਉਹ ਹਾਲੇ ਤੱਕ ਨਹੀਂ ਲੱਭਿਆ। ਤਾਂ ਸਮਝਿਆ ਜਾ ਰਿਹਾ, ਮੰਨ ਕੇ ਚੱਲਿਆ ਜਾ ਰਿਹਾ ਕਿ ਉਹਦੀ ਵੀ ਮੌਤ ਹੋ ਗਈ। ਦੋਨੇ ਹੀ ਮਾਂ ਪੁੱਤ ਹੈ ਜਿਹੜੇ ਉਹ ਫੌਤ ਹੋ ਗਏ ਇਸ ਦਿਲ ਕੰਬਾਊ ਹਾਦਸੇ ਦੇ ਵਿੱਚ। ਇਹ ਕੋਈ ਕਿਸਾਨ ਸੀ, ਰਾਮਕਰਨ ਸਿੰਘ। ਉਹਨੇ ਆਪਣੀ ਧੀ ਦੇ ਵਿਆਹ ਲਈ 1.25 ਕਿੱਲਾ ਜ਼ਮੀਨ ਸੀ ਜਿਹੜਾ ਉਹ ਗਹਿਣੇ ਰੱਖ ਕੇ ਬੈਂਕ ਤੋਂ ਕਰਜ਼ਾ ਲਿਆ ਸੀ, ਪਰ ਇੱਕ ਦੋ ਵਾਰ ਫਸਲ ਹੈ ਜਿਹੜੀ ਉਹ ਮਾਰੀ ਗਈ। ਕਰਜ਼ਾ ਜਿਹੜਾ ਹੋਰ ਗਰਜ਼ਾਂ ਵਾਸਤੇ ਲਿਆ ਵੱਧਦਾ ਗਿਆ ਤੇ ਅਖੀਰ ਇੱਥੋਂ ਤੱਕ ਚਲਾ ਗਿਆ ਕਿ ਇਸ ਮਾਂ ਨੂੰ ਤੋੜ ਦਿੱਤਾ ਫਿਕਰਾਂ ਨੇ, ਝੋਰਿਆਂ ਨੇ, ਤੇ ਉਹਨੇ 10ਵੀਂ 'ਚ ਪੜ੍ਹਦੇ ਆਪਣੇ ਬੱਚੇ ਨੂੰ ਨਾਲ ਲੈ ਕੇ ਨਹਿਰ 'ਚ ਛਾਲ ਮਾਰ ਦਿੱਤੀ। ਬਹੁਤ ਦੁਖਦ ਘਟਨਾ ਹੈ ਜੀ। ਔਰ ਇਹ ਹੁਣ ਸਭ ਤੋਂ ਤਰਾਸਦੀ ਵਾਲੀ ਗੱਲ ਇਹ ਹੈ ਕਿ ਬੀਬੀਆਂ ਵੀ ਖੁਦਕੁਸ਼ੀ ਕਰ ਰਹੀਆਂ ਨੇ, ਜੋ ਬਹੁਤ ਹੀ ਖਤਰਨਾਕ ਰੁਝਾਨ ਆ। ਬੜਾ ਇਹ ਸੰਵੇਦਨਸ਼ੀਲ ਵਿਸ਼ਾ ਬਣ ਗਿਆ ਹੁਣ ਤੇ। ਮੈਂ ਇੱਕ ਪਾਕਿਸਤਾਨੀ ਰਿਪੋਰਟ ਦੇਖ ਰਿਹਾ ਸੀਗਾ ਕਿ ਉਧਰ ਵੀ ਸਾਡੇ ਵਾਲਾ ਹੀ ਸੱਭਿਆਚਾਰ ਹੈ, ਬਿਲਕੁਲ ਸਾਡੇ ਵਰਗੇ ਹੀ ਉਧਰ ਵੀ ਕਿਸਾਨਾਂ ਦੇ ਹਾਲਾਤ ਆ, ਸਾਡੇ ਨਾਲੋਂ ਬੱਤਰ ਆ। ਪਰ ਫਿਰ ਵੀ ਉਧਰ ਦੱਸਦੇ ਆ ਕਿ ਇਹੋ ਜਿਹੀਆਂ ਜਿਹੜੀਆਂ ਖੁਦਕੁਸ਼ੀਆਂ ਵਾਲਾ ਰੁਝਾਨ ਹੈ ਨਹੀਂ ਹੈ, ਲੋਕ ਫਾਈਟ ਕਰ ਰਹੇ ਆ। ਹਾਲਾਂਕਿ ਹਾਲਾਤ ਉਹਨਾਂ ਦੇ ਵੀ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਨਵਾਬ ਆ ਤੇ ਸਾਡੇ ਲੋਕ ਹੈ ਜਿਹੜੇ ਭੁੱਖੇ ਮਰਦੇ ਆ। ਬਿਲਕੁਲ ਜਿੱਦਾਂ ਕਹਿ ਸਕਦੇ ਜਿਵੇਂ ਸਾਡੇ ਇੱਥੇ ਮੋਟੇ ਜ਼ਿਮੀਂਦਾਰ ਵੀ ਹੈ, ਛੋਟੇ ਜ਼ਿਮੀਂਦਾਰ ਵੀ ਹੈ, ਬੇਜ਼ਮੀਨੇ ਵੀ ਹੈ, ਤਾਂ ਉਵੇਂ ਉਧਰ ਆ। ਪਰ ਲੋਕ ਉਧਰ ਗੁਜ਼ਾਰਾ ਕਰੀ ਜਾਂਦੇ ਆ। ਉਧਰ ਨਸ਼ਿਆਂ ਦਾ ਘਟਿਆ ਰੁਝਾਨ ਦੱਸਦੇ, ਜੇ ਕੋਈ ਖਾਂਦਾ ਪੀਂਦਾ ਤੇ ਭੁੱਕੀ ਹੈ, ਵੱਧ ਤੋਂ ਵੱਧ ਅਫੀਮ ਆ, ਇਸ ਤੋਂ ਇਲਾਵਾ ਸ਼ਰਾਬ ਸ਼ਰੂਬ ਉਧਰ ਇੰਨੀ ਨਹੀਂ ਹੈ। ਤਾਂ ਉਹ ਲੋਕ ਨਾਲ ਦਿਹਾੜੀ ਦੱਪਾ ਨਾਲ ਕੁਛ ਨਾ ਕੁਛ ਯਾਨੀ ਫਾਈਟ ਕਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਨੂੰ ਹੁਣ ਇਹਨਾਂ ਚੀਜ਼ਾਂ ਦਾ ਅਧਿਐਨ ਕਰਨਾ ਪਵੇਗਾ ਕਿ ਉਧਰ ਤੇ ਇੱਧਰ 'ਚ ਕਿਉਂ ਫਰਕ ਇੰਨਾ ਆ ਗਿਆ ਕਿ ਸਾਡੇ ਲੋਕ ਨਿਰਾਸ਼ੇ ਹੋ ਕੇ ਜ਼ਿੰਦਗੀਆਂ ਹਾਰ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਵੇਲਾ ਆ ਗਿਆ ਕਿ ਆਹ ਜਿਹੜੇ ਸੈਮੀਨਾਰ ਹੁੰਦੇ ਆ, ਆਹ ਜਿਹੜੇ ਬੁਲਾਰੇ ਬੋਲਦੇ ਆ, ਚਿੰਤਨ ਹੁੰਦੇ ਆ, ਚਿੰਤਾ ਹੁੰਦੀਆਂ, ਇਹਨਾਂ ਸਾਰਿਆਂ ਨੂੰ ਪਿੰਡਾਂ ਤੱਕ ਲਿਜਾਣਾ ਪਵੇਗਾ। ਪਿੰਡਾਂ ਦੇ ਵਿੱਚ ਕੁਛ ਨਾ ਕੁਛ ਇਹੋ ਜਿਹੇ ਪ੍ਰੇਰਨਾਦਾਇਕ ਪ੍ਰੋਗਰਾਮ ਲਿਖਣੇ ਪੈਣਗੇ ਕਿ ਲੋਕ ਹੈ ਜਿਹੜੇ ਮੁੱਢਲੇ ਤੌਰ ਤੇ ਜਿਹੜੇ ਲੋਕ ਨਿਰਾਸ਼ ਹੁੰਦੇ ਆ, ਉਹਨਾਂ ਨੂੰ ਕੁਛ ਹੌਸਲਾ ਵੱਜਿਆ। ਸਾਨੂੰ ਕਹਾਣੀ ਇਹੋ ਜਿਹੀ ਦੱਸਣੀ ਪਏਗੀ। ਇੱਕ ਕੁੜੀ ਦੀ ਕਹਾਣੀ ਤੁਸੀਂ ਦੇਖੀ ਹੋਣੀ ਹੈ ਸੋਸ਼ਲ ਮੀਡੀਆ ਤੇ, ਉਹ ਬੀਬੀ ਹੁਸਨ ਕੌਰ ਹੈ ਤੇ ਉਹਦਾ ਪਿਓ ਵੀ ਮਰ ਗਿਆ, ਭਰਾ ਵੀ ਮਰ ਗਿਆ, ਪਰ ਉਹ ਬੱਚੀ ਆਪਣੇ ਦਮ ਤੇ ਆਪਣੀ ਮਾਂ ਨੂੰ ਇਸ ਦ੍ਰਿੜ ਇਰਾਦੇ ਨਾਲ ਉਹਨੂੰ ਸੰਭਾਲ ਰਹੀ ਹੈ ਕਿ ਮੈਂ ਆਪਣੀ ਮਾਂ ਨੂੰ ਰੁਲ ਨਹੀਂ ਦੇਣਾ। ਗੰਨੇ ਦੀ ਰੇਹੜੀ ਲਾਉਂਦੀ ਹੈ। ਸੋ ਇਹੋ ਜਿਹੀਆਂ ਕਹਾਣੀਆਂ ਸਾਨੂੰ ਇਹਨਾਂ ਲੋਕਾਂ ਤੱਕ ਲਿਜਾਣੀਆਂ ਪੈਣਗੀਆਂ। ਜੀ ਬਿਲਕੁਲ। ਅੱਗੇ ਵਧੀਏ ਵੀ ਅਧਿਆਪਕ ਹੱਕ ਮੰਗਦੇ ਇੱਕ ਵਾਰੀ ਫੇਰ ਡਾਂਗ ਹੀ ਮਿਲੀ ਆ।
ਇਹ ਬਠਿੰਡੇ ਦੇ ਵਿੱਚ ਅੱਜ ਬੜਾ ਜ਼ਬਰਦਸਤ ਲਾਠੀਚਾਰਜ ਹੋਇਆ ਜੀ। ਹਾਲਾਂਕਿ ਲੰਬੀ ਦੇ ਵਿੱਚ ਵੀ ਅੱਜ ਰੈਲੀ ਸੀਗੀ ਮੁਲਾਜ਼ਮਾਂ ਦੀ, ਇਸ ਤਰ੍ਹਾਂ ਹੀ ਸਿੱਖਿਆ ਵਿਭਾਗ ਦੇ ਨਾਲ ਜੁੜੇ ਮੁਲਾਜ਼ਮਾਂ ਦੀ, ਪਰ ਉਹ ਰੈਲੀ ਕਿਸੇ ਕਾਰਨ ਕਰਕੇ ਪੋਸਟਪੋਨ ਹੋ ਗਈ। ਵੈਸੇ ਉੱਥੇ ਵੀ ਉਮੀਦ ਸੀ ਕਿ ਇਹੋ ਜਿਹਾ ਖੜਕਾ ਦੜਕਾ ਹੋ ਸਕਦਾ, ਪਰ ਬਠਿੰਡਾ ਕਿਉਂਕਿ ਸਿਆਸੀ ਰਾਜਧਾਨੀ ਹੈ, ਬਾਦਲਾਂ ਦਾ ਆਪਦਾ ਸ਼ਹਿਰ ਆ, ਉੱਥੇ ਧਰਨਾ ਮੁਜ਼ਾਹਰਾ ਦਾ ਜਿਹੜਾ ਇੱਕ ਸਿਲਸਿਲਾ ਉਹ ਚੱਲਦਾ ਰਹਿੰਦਾ। ਪਰ ਅੱਜ ਜਿਹੜੇ ਇਹ ਅਧਿਆਪਕ ਸੀ ਜਿਨ੍ਹਾਂ ਨੂੰ ਆਪਾਂ ਐਕਸਕਲੂਸਿਵ ਐਜੂਕੇਸ਼ਨ ਵਲੰਟੀਅਰ ਯੂਨੀਅਨ ਦੇ ਕਾਰਕੁਨ ਕਹਿ ਦਿੰਦੇ, ਜਾਨੀ ਜਿਹੜੇ ਮੰਦ ਬੁੱਧੀ ਬੱਚੇ ਹੁੰਦੇ ਆ, ਜਿਹੜੇ ਮਾਨਸਿਕ ਤੌਰ 'ਤੇ ਵਿਕਸਿਤ ਨਹੀਂ ਹੁੰਦੇ, ਉਹਨਾਂ ਬੱਚਿਆਂ ਨੂੰ ਜਿਹੜੇ ਪੜ੍ਹਾਉਂਦੇ ਆ, ਉਹ ਅਧਿਆਪਕ ਆਪਣੀ ਇਸ ਐਕਸਕਲੂਸਿਵ ਐਜੂਕੇਸ਼ਨ ਵਲੰਟੀਅਰ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋਏ ਸਨ। ਉਸ ਤੋਂ ਬਾਅਦ ਉਹਨਾਂ ਨੇ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ, ਜਿੱਥੇ ਬੜਾ ਜ਼ਬਰਦਸਤ ਲਾਠੀਚਾਰਜ ਹੋਇਆ, ਜਿਹਦੇ ਵਿੱਚ ਕਾਫੀ ਜਿਹੜੇ ਅਧਿਆਪਕ ਹੈ ਉਹ ਜ਼ਖਮੀ ਵੀ ਹੋਇਆ। ਸਿਤਮ ਜ਼ਰੀਫੀ ਇਹ ਆ ਕਿ ਮਹਿਲਾਵਾਂ ਨੇ, ਜਿਹੜੀਆਂ ਬੀਬੀਆਂ ਨੇ, ਉਹਨਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ, ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਵੀ ਡਾਂਗਾਂ ਦੇ ਨਾਲ ਵਿਛਾਇਆ ਗਿਆ। ਇਹ ਦੇਖੀਏ, ਇੱਕ ਕਹਿ ਲਈਏ ਜਿਵੇਂ ਕਿ ਉਹ ਸੈਨਾਰੀਓ ਹੀ ਹੈ ਸਾਡੇ ਸਾਹਮਣੇ ਰਿਪੀਟ ਹੋ ਰਿਹਾ, ਜਿਹੜਾ ਅਸੀਂ ਇਤਿਹਾਸ 'ਚ ਕਿਤਾਬਾਂ 'ਚ 47 ਤੋਂ ਪਹਿਲਾਂ ਪੜ੍ਹਦੇ ਸੀ ਕਿ ਕੋਈ ਕਾਨੂੰਨ ਨੂੰ ਲੈ ਕੇ ਕਿਸੇ ਨੂੰ ਕੋਈ ਇਤਰਾਜ਼ ਹੁੰਦਾ ਸੀ ਤਾਂ ਕੋਈ ਆਵਾਜ਼ ਉਠਾਉਂਦਾ ਕਿ ਕਾਨੂੰਨ ਸਾਡੇ ਤੇ ਲਾਗੂ ਨਾ ਕਰੋ, ਤੇ ਅੰਗਰੇਜ਼ ਹਾਕਮ ਨੂੰ ਡਾਂਗਾ ਮਾਰ ਕੇ ਵਿਛਾ ਦਿੰਦਾ ਸੀ। ਜੇਕਰ ਕੋਈ ਆਪਣਾ ਹੱਕ ਮੰਗਦਾ ਸੀ ਕਿ ਸਾਨੂੰ ਐ ਨਹੀਂ ਐ ਦਿਓ, ਉਹਨੂੰ ਵਿਛਾ ਕੱਤਦੇ ਸੀਗੇ। ਯਾਨੀ ਬੋਲਣ ਦੀ ਆਜ਼ਾਦੀ ਨਹੀਂ ਸੀ, ਹੱਕ ਮੰਗਣ ਦੀ ਵੀ ਆਜ਼ਾਦੀ ਨਹੀਂ, ਤੁਹਾਡੇ ਕੋਲ ਰੋਣ ਦੀ ਵੀ ਆਜ਼ਾਦੀ ਨਹੀਂ ਕਿ ਤੁਸੀਂ ਸਰਕਾਰ ਦੇ ਸਰਕਾਰੀ ਦਰਬਾਰੇ ਜਾ ਕੇ ਰੋਵੋ ਕਿ ਆਹ ਭਾਈ ਸਾਨੂੰ ਪ੍ਰੋਬਲਮ ਹੈ, ਸਾਡਾ ਹੱਲ ਕਰੋ। ਕਿਉਂਕਿ ਮਾਸਟਰ ਕਈ, ਇਹ ਦੇਖੋ ਇਹਨਾਂ ਦੇ ਹੁਣ ਕਈ ਵਰਗ ਆ, ਜਿਵੇਂ ਆਹ ਮੰਦ ਬੁੱਧੀ ਨੂੰ ਪੜ੍ਹਾਉਂਦੇ ਆ, ਕੋਈ ਸਰਬ ਸਿੱਖਿਆ ਵਾਲੇ ਆ, ਕੋਈ ਰਮਸਾ ਵਾਲੇ ਆ, ਇਸ ਤਰ੍ਹਾਂ ਇਹਨਾਂ ਦੇ ਅਲੱਗ-ਅਲੱਗ ਵਰਗ ਆ। ਤੇ ਇੱਕ ਵਾਰ ਇਹੋ ਜਿਹਾ ਵਿਚਾਰਾ ਜਿਹੜਾ 5 ਮਹੀਨਿਆਂ ਤੋਂ ਤਨਖਾਹ ਨੂੰ ਉਡੀਕ ਰਿਹਾ, ਸੋ ਉਹ ਕੀ ਕਰਨਗੇ? ਉਹ ਸਰਕਾਰ ਦੇ ਦਫ਼ਤਰਾਂ ਦੇ ਅੱਗੇ ਜਾਂ ਇਸ ਤਰੀਕੇ ਦੀਆਂ ਰੋਸ ਰੈਲੀਆਂ ਕਰਨਗੇ। ਤੇ ਜੇ ਰੋਸ ਰੈਲੀਆਂ ਕਰਦਿਆਂ ਨੂੰ ਇਸੇ ਤਰ੍ਹਾਂ ਡਾਂਗਾਂ ਪੈਣੀਆਂ, ਤੇ ਫਿਰ ਤਾਂ ਅਸੀਂ ਕਹਿ ਸਕਦੇ ਹਾਂ ਕਿ 47 ਤੋਂ ਬਾਅਦ ਅੱਜ ਤੱਕ ਜੇ ਬਦਲੇ ਆ ਤੇ ਫਿਰ ਕੰਧਾਂ ਤੋਂ ਕੈਲੰਡਰ ਹੀ ਬਦਲੇ ਆ, ਜਾਂ ਹਾਕਮਾਂ ਦੇ ਜਿਹੜੇ ਚਿਹਰੇ ਬਦਲੇ ਆ, ਬਾਕੀ ਸਭ ਕੁਝ ਤੇ ਉਹੀ ਹੈ। ਉਹੀ ਕੁਛ, ਬਿਲਕੁਲ ਬਿਲਕੁਲ ਸੱਚੀ ਗੱਲ ਆ ਗਈ। ਦੇਖ ਲਓ ਜੀ, ਹੁਣ ਉੱਧਰ 250 ਪਰਮਿਟ ਇੱਦਾਂ ਹੀ ਜਾਰੀ ਕਰਤੇ ਛਿੱਕੇ ਟਾਂਕੇ, ਤੇ ਇਹਨਾਂ ਨੂੰ ਜਿਹੜੇ ਬਣਦੇ ਹੱਕ ਉਹ ਵੀ ਨਹੀਂ ਮਿਲਦੇ। ਅੱਗੇ ਵਧੀਏ ਜੀ। ਵੀ ਅਮਰੀਕਾ ਜਾਣ ਦੇ ਚੱਕਰ ਦੇ ਵਿੱਚ 2 ਪੰਜਾਬੀ ਨੌਜਵਾਨ ਜਹਾਨਤ ਹੋ ਗਏ। ਜੀ ਜੀ ਬਿਲਕੁਲ, ਇਹ ਬੜੀ ਦੁਖਦ ਖਬਰ ਆ ਸਾਡੇ ਸਮੂਹ ਪੰਜਾਬੀ ਭਾਈਚਾਰੇ ਲਈ। ਬਹੁਤ ਇਸ ਖਬਰ ਨੂੰ ਪੜ੍ਹ ਕੇ ਮਨ ਹੈ ਜਿਹੜਾ ਵਿਚਲਿਤ ਹੋਇਆ, ਦੁਖੀ ਹੋਇਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਪੰਜਾਬੀ ਵੀਰ ਆ, ਉਹ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਤਲਾਸ਼ਣ ਜਾਂਦੇ ਆ ਤੇ ਖੁਦ ਆਪ ਭੁੱਖ ਦਾ ਸ਼ਿਕਾਰ ਹੋ ਜਾਂਦੇ ਆ। ਉਹ ਆਪਣੇ ਪਰਿਵਾਰ ਲਈ ਜ਼ਿੰਦਗੀ ਲੈਣ ਜਾਂਦੇ ਆ ਪਾਰ ਸਮੁੰਦਰਾਂ ਤੋਂ, ਪਰ ਆਪਣੀ ਜ਼ਿੰਦਗੀ ਉੱਥੇ ਨਹਿਰ ਦੀਆਂ ਮੱਛੀਆਂ ਹਵਾਲੇ ਕਰ ਬਹਿੰਦੇ ਆ। ਬੜੀ ਬਹੁਤ ਇਹ ਦਿਲ ਨੂੰ ਝੰਜੋੜਨ ਵਾਲੀ ਗਾਥਾ ਹੈ ਦੋਨਾਂ ਦੀ। ਇੱਕ ਦੇ ਵਿੱਚ ਅਕਾਲੀ ਨੇਤਾ ਹੈ ਔਰ ਉਹਨੇ 25 ਲੱਖ ਰੁਪਈਆ ਭਰਿਆ ਅਮਰੀਕਾ ਨਜਾਇਜ਼ ਪੁੱਜਣ ਲਈ, ਗੈਰ ਕਾਨੂੰਨੀ ਢੰਗ ਨਾਲ। ਇਹ ਅਮਰਜੀਤ ਲਵਲੀ ਸੀ। ਇਹਦੀ ਕਹਾਣੀ ਇਹ ਹੈ ਕਿ ਵਿਆਹੁਤਾ ਸੀਗਾ, 10-12 ਸਾਲ ਹੋ ਗਏ ਸੀ ਵਿਆਹ ਨੂੰ, 30-35 ਕੁ ਸਾਲ ਉਮਰ ਸੀਗੀ। ਇੱਕ ਅਕਾਲੀ ਨੇਤਾ ਦੇ ਨਾਲ ਚੰਗੀ ਨੇੜਤਾ ਸੀ, ਇਹਦੀ ਬਲਾਕ ਸੰਮਤੀ ਦਾ ਚੇਅਰਮੈਨ ਸੀ। ਉਹਦੇ ਨਾਲ ਹੀ ਤੁਰਦਿਆਂ ਫਿਰਦਿਆਂ ਕਿਤੇ ਮੇਲ ਹੋ ਗਿਆ ਏਜੰਟ ਨਾਲ। ਉਹਨੇ ਕਿਹਾ 25 ਕੁ ਲੱਖ ਰੁਪਈਏ ਦਾ ਪ੍ਰਬੰਧ ਕਰ ਲਾ, ਤੈਨੂੰ ਅਮਰੀਕਾ ਪਹੁੰਚਾ ਦਿੰਦਾ। ਇਹਨੇ ਆਪਣਾ ਫੜ ਤੜ ਕੇ ਕੁਛ ਦਿੱਤਾ ਪੈਸਾ, ਕੁਛ ਵਾਅਦਾ ਕਰ ਲਿਆ ਕਿ ਜਦੋਂ ਉਧਰ ਪਹੁੰਚਾਏਗਾ ਤੈਨੂੰ ਇੱਧਰੋਂ ਕਿਸ਼ਤਾਂ ਦੇ ਰਾਹੀਂ ਅਸੀਂ ਇੱਥੋਂ ਪੈਸਾ ਦੇ ਦਿਆਂਗੇ ਘਰੋਂ। ਉਹਨੇ ਤੋਰ ਦਿੱਤਾ ਤੇ ਨਾਲ ਇਹਦਾ ਭਾਣਜਾ ਵੀ ਸੀ ਉਸ ਟੋਲੇ ਦੇ ਵਿੱਚ। ਪਨਾਮਾ ਦੇ ਜੰਗਲਾਂ ਰਾਹੀਂ ਇਹਨਾਂ ਨੂੰ ਲਿਜਾਇਆ ਜਾ ਰਿਹਾ ਸੀਗਾ। ਤਾਂ ਤੁਰਦਿਆਂ ਕਾਫੀ ਦਿਨ ਜਦੋਂ ਬੀਤ ਗਏ ਤੇ ਅਮਰਜੀਤ ਦੀ ਸਿਹਤ ਵਿਗੜ ਗਈ, ਕਿਉਂਕਿ ਖਾਣ ਪੀਣ ਨੂੰ ਇਹਨਾਂ ਕੋਲ ਜੋ ਸੀ ਉਹ ਸਭ ਕੁਛ ਖਤਮ ਹੋ ਗਿਆ। ਅਖੀਰ ਭੁੱਖ ਇੰਨੀ ਜ਼ਿਆਦਾ ਵਿਕਰਾਲ ਹੋ ਗਈ, ਦਿਓ ਕਦ ਦੀ ਹੋ ਗਏ ਕਿ ਉਹ ਇਹਨੂੰ ਨਿਗਲ ਗਈ, ਭੁੱਖ ਨਿਗਲ ਗਈ। ਤੇ ਸਭ ਤੋਂ ਜੇ ਕਹਿ ਲਈਏ ਕਿ ਇਸ ਘਟਨਾ ਦਾ ਭਾਵੁਕ ਪਲ ਹੈ ਉਹ ਇਹ ਸੀ ਕਿ ਜਿਹੜਾ ਸਕਾ ਭਾਣਜਾ ਨਾਲ ਤੁਰਿਆ ਜਾਂਦਾ, ਉਹ ਮਾਮੇ ਨੂੰ ਤੜਫਦਾ ਮਰਦਾ ਵੇਖਦਾ ਆਪਣੇ ਹੱਥਾਂ 'ਚ, ਪਰ ਉਹ ਉੱਥੇ ਖੜ ਨਹੀਂ ਸਕਦਾ ਕਿਉਂਕਿ ਉਹਦੀ ਆਪਦੀ ਅੱਡ ਮਜਬੂਰੀ ਹੈ। ਸੋ ਉਹਦੀ ਲਾਸ਼ ਨੂੰ
ਉਸ ਪਰਵਰਦਗਾਰ ਦੇ ਹਵਾਲੇ ਕਰਕੇ ਉੱਥੋਂ ਤੁਰ ਪੈਂਦਾ ਟੋਲੇ ਦੇ ਨਾਲ। ਅੱਗੇ ਜਾ ਕੇ ਫੜਿਆ ਜਾਂਦਾ ਜੇਲ੍ਹ ਦੇ ਵਿੱਚ, ਤੇ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਜ਼ਮਾਨਤ ਤੇ ਫਿਰ ਉਹ ਘਰੇ ਫੋਨ ਕਰਦਾ ਕਿ ਮਾਮਾ ਤਾਂ ਜਿਹੜਾ ਸੀਗਾ ਉਹ ਜੰਗਲ ਦੇ ਵਿੱਚ ਜੰਗਲੀ ਜਾਨਵਰਾਂ ਦਾ ਜਿਹੜਾ ਉਹ ਸਮਾਨ ਬਣ ਗਿਆ। ਦੂਜੇ ਪਾਸੇ ਜਿਹੜਾ ਮੁੰਡਾ ਮਰਿਆ 16 ਸਾਲ ਦਾ ਉਹਨੇ ਹੋਣਾ ਸੀ 12 ਜੂਨ ਨੂੰ, ਪਰ ਉਹ ਵੀ ਘਰੋਂ ਨਿਕਲ ਪਿਆ ਅਮਰੀਕਾ ਜਾਣ ਲਈ। ਉਹਨੂੰ ਕਿਸੇ ਏਜੰਟ ਨੇ ਇੱਧਰ ਦੀ ਮੈਕਸੀਕੋ ਬਾਰਡਰ ਦੇ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਐਂਟਰ ਕਰਵਾਉਣਾ ਚਾਹਿਆ, ਤੇ ਉਹ ਜਿਹੜੀ ਉਹ ਖੂਨੀ ਨਹਿਰ ਕਹਿ ਦਿੰਦੇ ਆ, ਜਿਹੜੀ ਉਹ ਬਹੁਤ ਜਾਨਾਂ ਨਿਗਲ ਚੁੱਕੀ ਹੈ, ਉਸ ਨਹਿਰ ਦੇ ਵਿੱਚ ਮੈਕਸੀਕੋ ਬਾਰਡਰ ਤੇ ਜਿਹੜਾ ਦਰਿਆ ਕਹਿ ਦਿੰਦੇ ਆ, ਨਹਿਰ ਕਹਿ ਦਿੰਦੇ ਆ, ਉਹਦੇ ਵਿੱਚ ਉਹ ਡੁੱਬ ਗਿਆ। ਉਹਦਾ ਵੀ ਪਤਾ ਇਹ ਤਾਂ ਲੱਗਾ ਕਿਉਂਕਿ ਉੱਥੋਂ ਦੇ ਕਿਸੇ ਨਿਊਜ਼ ਪੇਪਰ ਨੇ ਉਸ ਫੋਟੋ ਨੂੰ ਛਾਇਆ ਕੀਤਾ, ਨਾਲ ਉਹ ਜਿਹੜੇ ਉਹਦੇ ਖੰਡਾ ਪਹਿਨਿਆ ਹੋਇਆ ਸੀ ਜਾਂ ਹੋਰ ਕੜਾ ਪਹਿਨਿਆ ਹੋਇਆ ਸੀ, ਉਹ ਸਾਰੀਆਂ ਵਸਤੂਆਂ ਜਿਹੜੀਆਂ ਸੀ ਉਹ ਫੋਟੋ ਦੇ ਰੂਪ 'ਚ ਨਾਲ ਲਾਈਆਂ, ਕੱਪੜੇ ਲਾਏ ਕਿ ਭਾਈ ਕੋਈ ਇਹਦੀ ਆਈਡੈਂਟੀਫਿਕੇਸ਼ਨ ਕਰ ਸਕਦਾ ਤੇ ਜ਼ਰੂਰ ਦੱਸੇ। ਉਹ ਕੁਦਰਤੀ ਅੱਗੇ ਫੋਟੋ ਤੁਰਦੀ ਕਿਸੇ ਰਿਸ਼ਤੇਦਾਰ ਕੋਲੇ ਚਲੇ ਗਈ, ਤੇ ਉਹਨੇ ਜਦੋਂ ਫੋਟੋ ਵੇਖੀ ਤੇ ਝੱਟ ਪਛਾਣ ਗਿਆ ਕਿ ਤੇ ਰਵਿੰਦਰ ਆ। ਇਹ ਰਵਿੰਦਰ ਦਾ ਪਿੰਡ ਸੀਗਾ ਸਲੇਮਪੁਰ ਟਾਂਡੇ ਦੇ ਨਾਲ। ਇਹਦਾ ਭਰਾ ਕਿਸੇ ਹੋਰ ਮੁਲਕ ਦੇ ਵਿੱਚ ਸੈਟਲ ਸੀ, ਪਰ ਇਹ ਤੁਰ ਪਿਆ ਇੱਕ ਐਸੇ ਸਫ਼ਰ ਤੇ ਜੋ ਸ਼ਾਇਦ ਇਹਨੂੰ ਪਿੱਛੇ ਕਦੇ ਮੋੜਨਾ ਨਹੀਂ ਸੀ, ਉਸ ਸਫ਼ਰ ਤੇ ਗਵਾਰਾ। ਸੋ ਇਹਦੇ ਮਾਪੇ ਵੀ ਜਿਹੜੇ ਉਹ ਵੀ ਦੋਜ਼ਖ ਦੀ ਭੱਠੀ 'ਚ ਭੁੱਜਣ ਜੋਗੇ ਰਹਿ ਗਏ। ਇਹ ਪਤਾ ਨਹੀਂ ਹੁਣ ਲਲਕ ਹੈ, ਮਜਬੂਰੀ ਹੈ, ਪਤਾ ਨਹੀਂ ਕੀ ਹੈ, ਪਰ ਇੱਕ ਗੱਲ ਹੈ ਕਿ ਜੋ ਪਿੱਛੇ ਰਹਿ ਜਾਂਦੇ ਆ ਇਸ ਤਰ੍ਹਾਂ, ਜਿਹੜੇ ਘਰੋਂ ਤੁਰੇ ਮੁੜ ਕੇ ਜਿਨ੍ਹਾਂ ਨੇ ਪਰਤਣਾ ਹੀ ਨਹੀਂ, ਜੇ ਉਹਨਾਂ ਲਈ ਜ਼ਿੰਦਗੀ ਸ਼ਾਇਦ ਉਹ ਇੱਕ ਪਛੋਤਾਵਾ ਬਣ ਜਾਂਦਾ ਕਿ ਅਸੀਂ ਇਹਨਾਂ ਨੂੰ ਜਾਣ ਹੀ ਕਿਉਂ ਦਿੱਤਾ ਸੀ। ਘੱਟੋ ਘੱਟ ਸਾਡੇ ਭੜੋਲੇ 'ਚ ਦਾਣੇ ਤਾਂ ਹੈ, ਪੇਟ ਦੇ ਵਿੱਚ ਰੋਟੀਆਂ ਤੇ ਪੰਜਾਬ 'ਚ ਪਾਈ ਜਾਂਦੀਆਂ, ਤੇ ਔਖੇ ਸੌਖੇ ਦਿਨ ਕੱਟ ਲੈਂਦੇ। ਮੇਰੇ ਖਿਆਲ ਦੇ ਨਾਲ ਉਹ ਪਿੱਛੇ ਰਹਿ ਗਏ ਜਿਹੜੇ ਆ, ਉਹ ਸਭ ਤੋਂ ਜ਼ਿਆਦਾ ਮਜਬੂਰ, ਲਾਚਾਰ, ਬੇਵਸ ਕਹਿ ਸਕਦੇ ਆ। ਜੀ ਜੀ, ਅੱਗੇ ਵਧੀਏ। ਆਪ ਸਰਕਾਰ ਆਉਣ ਤੇ ਵੱਡੇ ਕਿਸਾਨਾਂ ਦੀ ਸਬਸਿਡੀ ਬੰਦ ਕਰੇਗੀ? ਦੇਖੋ, ਦਾਅਵੇ ਤੇ ਸਾਰਿਆਂ ਵੱਲੋਂ ਕੀਤੇ ਜਾ ਰਹੇ ਆ। ਕਾਂਗਰਸ ਵੀ ਆਪਣੇ ਹਿਸਾਬ ਦੇ ਨਾਲ ਆਪਣੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਇੱਦਾਂ ਕਰਾਂਗੇ, ਉੱਦਾਂ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਅਕਾਲੀ ਦਲ ਤੇ ਤੁਹਾਨੂੰ ਪਤਾ ਉਹ ਤੇ ਮਸਰੂਫ ਹੀ ਰਹਿੰਦਾ ਇਹਨਾਂ ਕੰਮਾਂ ਦੇ ਵਿੱਚ। ਉਹ ਤੇ ਦੱਸੀ ਜਾਂਦਾ ਕਿ ਵਿਕਾਸ ਕੀਤਾ, ਵਿਕਾਸ ਕਰਾਂਗੇ, ਇੱਦਾਂ ਹੀ ਚੱਲਦਾ ਰਹੂ ਕੰਮ ਸਾਡਾ। ਪਰ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਗੱਲ ਹੈ, ਇਹ ਨਵੇਕਲੀ ਹੈ, ਕਿਉਂਕਿ ਹਾਲੇ ਤੱਕ ਜੇ ਅਸੀਂ ਦੇਖੀਏ ਤਾਂ ਇਸ ਪਾਸੇ ਇਹਨਾਂ ਦੋਨਾਂ ਰਵਾਇਤੀ ਪਾਰਟੀਆਂ ਨੇ ਨਹੀਂ ਸੋਚਿਆ। ਔਰ ਇਹ ਜੇ ਸੋਚਿਆ ਤੇ ਆਮ ਆਦਮੀ ਪਾਰਟੀ ਨੇ ਸੋਚਿਆ। ਹਾਲਾਂਕਿ ਆਮ ਆਦਮੀ ਪਾਰਟੀ ਵੀ ਅੱਜ ਕੱਲ੍ਹ ਆਮ ਪਾਰਟੀਆਂ ਵਰਗੀ ਹੋਈ ਆ, ਪਰ ਆਹ ਚੀਜ਼ ਉਹਨਾਂ ਨੇ ਇੱਕ ਨਵੇਕਲੀ ਸੋਚੀ ਹੈ। ਜੇਕਰ ਇਹ ਚੋਣ ਮੈਨੀਫੈਸਟੋ 'ਚ ਇਹਨੂੰ ਇਸ ਚੀਜ਼ ਨੂੰ ਸ਼ਾਮਲ ਕਰਦੇ ਆ, ਕਿਉਂਕਿ ਇਹ ਤੇ ਇੱਕ ਜਿਹੜੇ ਉਹਨਾਂ ਦੇ ਤਰਜਮਾਨ ਆ ਸੁਖਪਾਲ ਸਿੰਘ ਖਹਿਰਾ, ਉਹਨਾਂ ਦਾ ਜ਼ਿਆਤੀ ਬਿਆਨ ਵੀ ਹੋ ਸਕਦਾ, ਜ਼ਿਆਤੀ ਖਿਆਲ ਵੀ ਹੋ ਸਕਦਾ, ਜਾਂ ਇਹ ਹੋ ਸਕਦਾ ਕਿ ਉਹਨਾਂ ਨੇ ਕਿਸੇ ਸੰਦਰਭ ਦੇ ਵਿੱਚ ਗੱਲ ਕਹੀ ਹੋਵੇ ਕਿ ਜਿਹੜੀਆਂ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ, ਇਹ ਜਿਹੜੀਆਂ ਸਬਸਿਡੀਆਂ ਜਾਂਦੀਆਂ ਜਿਹੜੇ ਵੱਡੇ ਕਿਸਾਨ ਹੈ ਉਹਨਾਂ ਤੋਂ ਬੰਦ ਕਰਕੇ ਛੋਟਿਆਂ ਨੂੰ ਦਿੱਤੀਆਂ ਜਾਣਗੀਆਂ। ਪਰ ਜੇਕਰ ਚੋਣ ਮੈਨੀਫੈਸਟੋ ਦੇ ਵਿੱਚ ਇਸ ਤਰੀਕੇ ਦੀ ਮੰਗ ਸ਼ਾਮਲ ਕਰ ਲਈ ਜਾਂਦੀ ਹੈ, ਇਸ ਚੀਜ਼ ਨੂੰ ਮੈਨੀਫੈਸਟੋ ਦਾ ਹਿੱਸਾ ਬਣਾ ਲਿਆ ਜਾਂਦਾ ਹੈ। ਹਾਲਾਂਕਿ ਇਹਦੇ ਵਿੱਚ ਇਹ ਹੈ ਕਿ ਇੱਕ ਤਬਕਾ ਕਿਸਾਨਾਂ ਦਾ ਨਾਰਾਜ਼ ਜ਼ਰੂਰ ਹੋਏਗਾ ਆਮ ਆਦਮੀ ਪਾਰਟੀ ਨਾਲ, ਕਿਉਂਕਿ ਜਿਹੜੇ ਧਨਾੜ ਚੌਧਰੀ ਹੈ ਉਹ ਤੇ ਇਹਨਾਂ ਨਾਲ ਗੁੱਸੇ ਹੋਣਗੇ ਕਿਉਂਕਿ ਭਾਈ ਸਾਡੀ ਜੇਬ ਦੇ ਵਿੱਚੋਂ ਕੱਢ ਕੇ ਤੁਸੀਂ ਗਰੀਬਾਂ ਨੂੰ ਵੰਡੋ, ਕੋਈ ਚੰਗੀ ਗੱਲ ਥੋੜ੍ਹੀ ਹੈ, ਉਹ ਤੇ ਕਹਿਣਗੇ। ਪਰ ਅਸਲੀਅਤ ਇਹ ਹੈ ਕਿ ਜਿਹੜੀ ਸਬਸਿਡੀ ਹੈ, ਹੁਣ ਇੱਕ ਛੋਟੀ ਜਿਹੀ ਮਿਸਾਲ ਆ ਕਿ ਸਾਡੇ ਇੱਥੇ ਬਿਜਲੀ ਹੈ ਜਿਹੜੀ ਫਰੀ ਹੈ। ਹਾਲਾਂਕਿ ਅਕਾਲੀ ਦਲ ਦੀ ਇਹ ਵਧੀਆ ਪਾਲਿਸੀ ਹੈ ਕਿ ਬਿਜਲੀ ਜਿਹੜੀ ਕਿਸਾਨਾਂ ਨੂੰ ਫਰੀ ਹੈ, ਚਲੋ ਕੁਛ ਤੇ ਹੈ। ਪਰ ਮਸਲਾ ਕੀ ਹੈ ਕਿ ਆਪ ਹੀ ਅੰਕੜੇ ਇਹਨਾਂ ਦੇ ਸਰਕਾਰ ਦੇ ਕਹਿੰਦੇ ਆ ਕਿ 60% ਕਿਸਾਨ ਇਹੋ ਜਿਹੇ ਆ ਜਿਨ੍ਹਾਂ ਕੋਲ 4 ਕਿੱਲੇ ਜਾਂ 4 ਕਿੱਲਿਆਂ ਤੋਂ ਘੱਟ ਜ਼ਮੀਨ ਆ। ਹੁਣ ਇਹਨਾਂ ਦੇ ਵਿੱਚੋਂ ਤੁਸੀਂ ਲਾ ਲਓ 4 ਕਿੱਲੇ, 4 ਤੋਂ ਥੱਲੇ ਵਾਲੇ ਕਿੱਲਿਆਂ ਕੋਲੇ ਕਿੰਨੀਆਂ ਕੁ ਮੋਟਰਾਂ ਹੋਣਗੀਆਂ? ਮੇਰੇ ਖਿਆਲ ਦੇ ਨਾਲ 4 ਕਿੱਲਿਆਂ ਵਾਲੇ ਕੋਲ ਤੇ ਹੋਣੀ ਨਹੀਂ ਮੋਟਰ ਤੇ 8-10 ਕਿੱਲਿਆਂ ਵਾਲੇ ਕੋਲ ਹੁੰਦੀ ਹੈ। ਜੇ ਹੋਈ ਤੇ ਬਹੁਤ ਘੱਟ ਫੀਸਦੀ ਹੋਣਗੇ ਜਿਨ੍ਹਾਂ ਦੇ ਕੋਲ 4 ਕਿੱਲੇ ਜਾਂ 4 ਕਿੱਲਿਆਂ ਤੋਂ ਘੱਟ ਵਾਲਿਆਂ ਕੋਲੇ ਇੱਕ ਮੋਟਰ ਹੋਏਗੀ ਜਾਂ ਮੋਟਰਾਂ 2 ਹੋਣਗੀਆਂ। ਹੁਣ ਮੋਟਰਾਂ ਕਿਹਦੇ ਕੋਲ ਹੈ ਜ਼ਿਆਦੀਆਂ? ਮੋਟਰਾਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲ 35 ਨੇ, ਜਾਂ ਜਿਹੜੇ ਹੋਰ ਪਰਿਵਾਰ ਨੇ, ਜਿਹੜੇ ਸਿਆਸੀ ਧੱਕੜ ਪਰਿਵਾਰ ਕਹਿ ਸਕਦੇ ਜਿਨ੍ਹਾਂ ਨੂੰ, ਧਨਾੜ ਚੌਧਰੀ, ਧੰਨੇ ਸੇਠ ਆ ਜਿਹੜੇ, ਉਹਨਾਂ ਦੇ ਕੋਲ 30 ਮੋਟਰਾਂ, 40 ਮੋਟਰਾਂ ਕਿਸੇ ਕੋਲ। ਸੋ ਉਹ ਸਬਸਿਡੀ ਹੈ ਜਿਹੜੀ ਜ਼ਿਆਦਾ ਕਿਹਨੂੰ ਗਈ?
ਗਰੀਬਾਂ ਨੂੰ ਤੇ ਜਿਹੜੇ ਗਰੀਬ ਕਿਸਾਨ ਆ, ਜਿਹੜੇ ਲੋੜਵੰਦ ਕਿਸਾਨ ਆ, ਉਹਨਾਂ ਕੋਲ ਤੇ ਪਹਿਲੀ ਗੱਲ ਗਈ ਨਹੀਂ। ਜੇ ਗਈ ਤੇ ਬਹੁਤ ਘੱਟ ਮਾਤਰਾ 'ਚ ਗਈ, ਤੇ ਜਿਹੜਾ ਬਹੁਤਾ ਫਾਇਦਾ ਹੈ ਉਹ ਲੈ ਗਏ ਵੱਡੇ। ਸੋ ਇਹ ਚੀਜ਼ ਇਹ ਦਰੁਸਤ ਕਰਨ ਦੀ ਲੋੜ ਆ ਕਿ ਜਿਹੜੀਆਂ ਸਬਸਿਡੀਆਂ ਹੈ ਉਹਦਾ ਸਹੀ ਫਾਇਦਾ ਲੋੜਵੰਦ ਨੂੰ ਚਾਹੀਦਾ ਹੈ, ਨਾ ਕਿ ਉਹਨੂੰ ਜਿਹੜਾ ਸਗੋਂ ਉਲਟਾ ਟੈਕਸ ਵੀ ਪੇ ਕਰ ਸਕਦਾ ਹੈ। ਜੇ ਉਹਨਾਂ ਨੂੰ ਖੇਤੀ ਟੈਕਸ ਵੀ ਲਾ ਦਿੱਤਾ ਜਾਵੇ ਤਾਂ ਉਹ ਵੀ ਪੇ ਕਰ ਸਕਦਾ ਹੈ, ਜਿਹੜਾ 100 ਕਿੱਲੇ ਵਾਲਾ, 150 ਕਿੱਲੇ ਵਾਲਾ, 200 ਕਿੱਲੇ ਵਾਲਾ। ਪਰ ਇਹ ਸਬਸਿਡੀਆਂ ਮੇਰੇ ਖਿਆਲ ਦੇ ਨਾਲ ਇਹ ਇਹੋ ਜਿਹੀ ਯੋਜਨਾ ਤਹਿਤ ਬਣਾਉਣੀਆਂ ਚਾਹੀਦੀਆਂ ਕਿ ਜਿਹਦਾ ਫਾਇਦਾ ਉਹਨਾਂ ਕਿਸਾਨਾਂ ਨੂੰ ਹੋਵੇ ਜਿਨ੍ਹਾਂ ਦੀ ਅੱਜ ਲੋੜ ਹੈ ਬਾਂਹ ਫੜਨ ਦੀ। ਜੀ ਜੀ। ਅੱਗੇ ਵਧੀਏ ਮਿੰਟੂ ਜੀ, ਵੀ ਜੇਲ੍ਹ 'ਚ ਬੰਦ ਡੋਡੇ ਨੂੰ ਸੁਖਬੀਰ ਦੇ OCD ਅਤੇ ਯੂਥ ਆਗੂ ਵੱਲੋਂ ਜੇਲ੍ਹ ਦੇ ਵਿੱਚ ਮਿਲਣ ਦੇ ਕਾਫੀ ਚਰਚੇ ਆ। ਇਹ ਤੁਹਾਡੇ ਇੱਧਰ ਮੁਲਕਾਂ ਦੇ ਵਿੱਚ ਹੁਣੇ ਨਹੀਂ ਆਉਂਦੇ, ਸਾਡੇ ਇਹਨਾਂ ਨੇ ਬਣਾਏ ਹੋਏ ਆ OSD, ਇਹਨੂੰ ਕਹਿ ਦਿੰਦੇ ਆਫਿਸਰ ਔਨ ਸਪੈਸ਼ਲ ਡਿਊਟੀ। ਜਿਹੜਾ ਜਿਹਨੂੰ ਮੇਰੇ ਵਰਗੇ ਨੂੰ ਘਰੋਂ ਲੜ ਭਿੜ ਕੇ ਅਗਲਿਆਂ ਨੇ ਮਾਰਿਆ ਹੋਵੇ ਧੱਕਾ, ਤੇ ਉਹ ਅਕਾਲੀ ਦਲ ਦੇ ਨਾਲ ਚਲਾ ਜਾਂਦਾ ਕਿ OSD ਹੈ ਸਾਡਾ, ਉਹਨੂੰ ਇਸ ਉਹਦਾ ਵੀ ਮਿਲ ਜਾਂਦਾ। ਪਰ OSD ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੈਸੇ ਚੰਗੇ ਵੀ ਹੈ ਕਈ, ਪਰ ਬਹੁਤੇ ਆ ਜਿਹੜੇ ਉਹ OSD ਪਿੱਛੇ ਪੂਛ ਹੀ ਲਾਈ ਫਿਰਦੇ OSD ਦੀ, ਕਿ ਮੈਂ ਵੀ ਉਹ, ਤੇ ਜੇ ਕੁੱਲ ਮਿਲਾ ਕੇ ਗਿਣਤੀ ਕਰੀਏ ਤੇ ਲਗਭਗ 3 ਦਰਜਨ ਬਣ ਜਾਂਦੇ ਆ OSD। ਹੁਣ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਕਿਹੜਾ OSD ਕਿੱਥੇ ਗਿਆ, ਕਿਹੜਾ ਕਿੱਥੇ ਗਿਆ। ਪਰ ਇਹ OSD ਜਿਹੜਾ ਗਿਆ ਜੇਲ੍ਹ ਦੇ ਵਿੱਚ, ਇਹ ਕਾਫੀ ਚਰਚਾ ਦੇ ਵਿੱਚ ਰਿਹਾ। ਪਹਿਲਾਂ ਇਹ ਮਨਪ੍ਰੀਤ ਦਾ ਸਾਥੀ ਸੀ, ਤੇ ਇਹਨਾਂ ਕੋਲੋਂ ਖਿਸਕ ਕੇ ਮਨਪ੍ਰੀਤ ਦੇ ਨਾਲ ਚਲ ਗਿਆ ਸੀ। ਇਹਨਾਂ ਨੇ ਫਿਰ ਥੋੜੇ ਜਿਹੇ ਆਪਣੇ ਜਿਹੜੇ ਜੌਹਰ ਸੀ ਉਹ ਵਿਖਾਏ, ਤੇ ਵਾਪਸ ਉਸੇ ਛਤਰੀ ਤੇ ਆ ਕੇ ਬਹਿ ਗਿਆ, ਗੁਟਕੂ ਕਰਨ ਲੱਗ ਪਿਆ। ਇਹ ਉਹੀ ਹੈ OSD ਜਿਹੜਾ ਫਾਜ਼ਿਲਕਾ ਜੇਲ੍ਹ ਦੇ ਵਿੱਚ ਗਿਆ, ਔਰ ਇਹਦੇ ਨਾਲ ਇੱਕ ਯੂਥ ਅਕਾਲੀ ਦਲ ਦਾ ਹੋਰ ਬੜਾ ਵੱਡਾ ਲੀਡਰ ਸੀ। ਇਹ ਹੁਣ ਗਏ ਕਿਹਦੇ ਕੋਲ? ਗਏ ਆ ਡੋਡੇ ਕੋਲ, ਸ਼ਿਵ ਲਾਲ ਡੋਡੇ ਕੋਲ। ਔਰ ਉੱਥੇ ਜਾ ਕੇ ਕਰਕੇ ਕੀ ਆਏ ਆ? ਕਿਉਂਕਿ ਆਪਾਂ ਕੱਲ ਵੀ ਸਟੋਰੀ ਉਹ ਪਰਸੋਂ ਵੀ ਕੀਤੀ ਸੀ, ਕੱਲ ਵੀ ਕੀਤੀ ਸੀ, ਕਿ ਨੀਰਜ ਅਰੋੜਾ ਸੀ ਜਿਹੜਾ ਜਿਹਨੇ ਠੱਗੀ ਮਾਰੀ ਕੰਪਨੀ ਬਣਾ ਕੇ। ਬਾਅਦ ਦੇ ਵਿੱਚ ਜਦੋਂ ਦੇਣਦਾਰਾਂ ਨੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਤੇ ਉਹਨੇ ਇੱਕ ਬਹੁਤ ਚੁਸਤੀ ਚਲਾਕੀ ਤੋਂ ਕੰਮ ਲੈਂਦਿਆਂ ਉਹਨੇ ਆਪਣਾ ਅੱਡਾ ਸੀਗਾ ਜਿਹੜਾ ਉਹ ਸ਼ਿਵ ਲਾਲ ਡੋਡੇ ਦੇ ਰੈਸਟ ਹਾਊਸ 'ਚ ਬਣਾ ਲਿਆ। ਇਹਦੇ ਨਾਲ ਸ਼ੇਅਰ ਪੱਤੀ ਕਰ ਲਿਆ, ਹਿੱਸਾ ਪੱਤੀ ਕਰ ਲਿਆ ਕਿ ਮੈਨੂੰ ਬਚਾ ਤੇ ਮੇਰੇ ਨਾਲ ਸ਼ੇਅਰ ਪਾ ਲਾ। ਬਾਅਦ ਦੇ ਵਿੱਚ ਹੁਣ ਜਦੋਂ ਇਹ ਜੇਲ੍ਹ ਦੇ ਵਿੱਚ ਇਕੱਠੇ ਹੋ ਗਏ ਸਬੱਬ ਦੇ ਨਾਲ, ਦੋਨੋਂ ਹੀ ਸਲੱਗ, ਉੱਥੋਂ ਝਗੜ ਪਏ ਕਿ ਲਿਆ ਮੇਰਾ ਇੱਧਰ ਵੱਧਿਆ, ਮੇਰਾ ਇੱਧਰ ਵੱਧਿਆ, ਇੱਥੋਂ ਮੈਨੂੰ ਰਗੜਾ ਲੱਗ ਗਿਆ, ਉੱਥੇ ਦੋਨੇ ਲੜੇ। ਤੇ ਇਹ ਜਿਹੜਾ OSD ਹੈ, OSD ਦਾ ਸੀਦਾ, ਤੇ ਇੱਕ ਜਿਹੜਾ ਯੂਥ ਅਕਾਲੀ ਦਲ ਦਾ ਚੋਟੀ ਦਾ ਲੀਡਰ, ਇਹ ਦੋਵੇਂ ਜੇਲ੍ਹ ਦੇ ਵਿੱਚ ਗਏ ਆ ਇਸ ਮਾਮਲੇ ਨੂੰ ਸੁਲਟਾਉਣ, ਰਾਜੀ ਬੰਦਾ ਕਰਵਾਉਣ ਕਿ ਲੜੋ ਨਾ, ਆਪੋ ਆਪਣੇ ਹੱਕ ਤੁਹਾਡੇ ਜਿਹੜੇ ਸੁਰੱਖਿਅਤ ਮਿਲਣਗੇ, ਪਰਵਾਹ ਨਾ ਕਰੋ, ਜਿਹਦਾ ਜਿੰਨਾ ਬਣਦਾ ਉਹਨੂੰ ਦੇਵਾਂਗੇ। ਸੋ ਇਹ ਫੈਸਲਾ ਕਰਾ ਕੇ ਆਏ ਆ ਸਵੇਰੇ। ਉਹ ਰਾਤ ਨੂੰ ਜਦੋਂ ਦੋਨੋਂ ਜੋਟੀਦਾਰ ਰਲ ਕੇ ਰੋਟੀ ਖਾਣ ਲੱਗੇ, ਉਹ ਫਿਰ ਛਿੱਤਰਪੋਲੀ ਹੋ ਗਏ। ਉੱਥੇ ਨੀਰਜ ਅਰੋੜਾ ਨੂੰ ਚੰਗਾ ਕੁਟਾਪਾ ਚੜਿਆ, ਉਹ ਰੋਂਦਾ ਕਰਲਾਉਂਦਾ ਜਿਹੜਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਉੱਥੋਂ ਇਹ ਗੱਲ ਬਾਹਰ ਨਿਕਲ ਆਈ ਕਿ ਇੱਕ ਪੱਤਰਕਾਰ ਨੇ ਵੇਖ ਲਿਆ ਜਦੋਂ ਉਹਨੂੰ ਫਿਰੋਜ਼ਪੁਰ ਭੇਜਿਆ ਜਾਂਦਾ ਸੀ, ਤਾਂ ਸਾਰੀ ਜੇ ਉਹ ਕਹਾਣੀ ਬਾਹਰ ਕੱਢੀ, ਤੇ ਕਹਾਣੀ ਇਹ ਨਿਕਲੀ ਕਿ ਭਾਈ ਉਹਨਾਂ ਨੇ ਜਾ ਕੇ ਜੇਲ੍ਹ ਦੇ ਵਿੱਚ ਇਹ ਸਮਝੌਤਾ ਕਰਾਇਆ ਸੀ, ਪਰ ਸਮਝੌਤਾ ਜਿਹੜਾ ਸੀ ਕੁਝ ਘੰਟਿਆਂ ਬਾਅਦ ਛਿੱਤਰਪੋਲੀ ਤੱਕ ਪਹੁੰਚ ਗਿਆ। ਹੁਣ ਜਿਹੜਾ ਉੱਥੋਂ ਦਾ ਡਿਪਟੀ ਸੁਪਰਡੈਂਟ ਹੈ ਜੇਲ੍ਹ ਦਾ, ਅਮਰੀਕ ਸਿੰਘ, ਉਹ ਆਪ ਇਸ ਗੱਲ ਨੂੰ ਤਸਦੀਕ ਕਰਦਾ ਕਿ ਜੇਲ੍ਹ ਦੇ ਵਿੱਚ ਦੋਵੇਂ ਜਣੇ ਆਏ ਆ ਔਰ ਦੋਨਾਂ ਨੇ ਸਮਝੌਤਾ ਕਰਾਇਆ। ਹੁਣ ਕਮਾਲ ਦੀ ਗੱਲ ਹੈ ਕਿ ਜੇਲ੍ਹਾਂ ਦੇ ਵਿੱਚ ਤਾਂ ਇਹਨਾਂ ਨੇ ਨਿਯਮ ਕਾਇਦਾ ਜਿਹੜਾ ਉਹ ਇਹ ਬਣਾ ਰੱਖਿਆ ਕਿ ਜਿਹੜਾ ਬੰਦੀ ਹੈ ਜੇਲ੍ਹ ਦੇ ਵਿੱਚ, ਬੰਦੀ ਹੈ, ਉਹ ਖੂਨ ਦਾ ਰਿਸ਼ਤੇਦਾਰ ਤੋਂ ਇਲਾਵਾ ਕਿਸੇ ਦੇ ਨਾਲ ਮੁਲਾਕਾਤ ਹੀ ਨਹੀਂ ਕਰ ਸਕਦਾ। ਫਿਰ ਇਹ ਦੋਵੇਂ ਹੁਣ ਪਤਾ ਨਹੀਂ ਕਿਹੜੇ ਰਿਸ਼ਤੇ ਦੀ ਹੈਸੀਅਤ ਦੇ ਨਾਲ ਉੱਥੇ ਮਿਲ ਆਏ। ਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਦਰਜਨਾਂ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਨੇ ਗੱਲ ਆਖੀ ਸੀ ਕਿ ਸਾਡਾ ਸ਼ਿਵ ਲਾਲ ਡੋਡਾ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ, ਅਸੀਂ ਉਹਨੂੰ ਨਾ ਜਾਣਦੇ, ਨਾ ਉਹ ਸਾਨੂੰ ਜਾਣਦਾ, ਅਸੀਂ ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖਦੇ। ਹੁਣ ਜੇ ਤੁਹਾਡੇ ਕੋਈ ਸੰਬੰਧ ਨਹੀਂ ਹੈ, ਅਕਾਲੀ ਦਲ ਦੇ ਪਾਰਟੀ ਦੇ ਕੋਈ ਸੰਬੰਧ ਨਹੀਂ, ਤੇ ਫਿਰ ਉਪ ਮੁੱਖ ਮੰਤਰੀ ਦਾ OSD ਤੇ ਇੱਕ ਜਿਹੜਾ ਅਕਾਲੀ ਦਲ ਦਾ ਯੂਥ ਦਾ ਚੋਟੀ ਦਾ ਲੀਡਰ ਹੈ, ਇਹ ਕਿਹੜੀ ਰਿਸ਼ਤੇਦਾਰੀ ਦਾ ਉੱਥੇ ਲੈ ਕੇ ਗਏ ਸਨ ਸੰਧਾਰਾ। ਜੀ ਜੀ, ਇਹ ਤਾਂ ਪਤਾ ਹੀ ਆ ਕੀ ਚੱਲਦਾ ਆ। ਹਰਿਆਣਾ ਸਰਕਾਰ ਦਾ ਫਰਮਾਨ, ਮਾਸਟਰ ਜੀਨ ਪਾ ਕੇ ਨਾ ਆਉਣ, ਕਿਤੇ ਖਾਕੀ ਨਿੱਕਰ ਪਾਉਣ ਨੂੰ ਤਾਂ ਨਹੀਂ ਕਹਿਤਾ? ਦੇਖੋ ਜੀ,
ਇਹਨਾਂ ਦਾ ਕੋਈ ਪਤਾ ਨਹੀਂ, ਕਹਿ ਦੇਣ ਕਿ ਥੱਲੇ ਖਾਕੀ ਨਿੱਕਰ ਦਿਸਣੀ ਚਾਹੀਦੀ ਹੈ, ਤੇ ਤੁਹਾਡੇ ਲਈ ਵੈਸੇ ਇੰਨੀ ਕੋਈ ਛੋਟ ਹੈ ਕਿ ਉੱਤੇ ਲੂੰਗੀ ਪਾ ਲਿਆ ਕਰੋ ਪਤਲੀ ਜੀ, ਥੱਲੇ ਖਾਕੀ ਨਿੱਕਰ ਵੀ ਦੀਦੀ ਰਵੇ ਤੇ ਤੁਹਾਡਾ ਪਰਦਾ ਵੀ ਕੱਜਿਆ ਰਵੇ। ਜੀ ਸੋ ਇਹਨਾਂ ਦਾ ਕੋਈ ਪਤਾ ਨਹੀਂ। ਪਰ ਜੇ ਦੇਖੀਏ ਨਾ ਕਿ RSS ਜਿਹੜੀ ਕਿਉਂਕਿ ਭਾਜਪਾ ਸਿਆਸੀ ਵਿੰਗ ਹੈ RSS ਦਾ, ਤੇ ਆਪਾਂ ਸਿੱਧੇ ਰੂਪ ਚ ਕਹਿ ਦਿਆਂਗੇ ਕਿ ਪਾਵਰ ਦੇ ਵਿੱਚ ਇਸ ਸਮੇਂ ਮੁਲਕ ਦੇ ਅੰਦਰ RSS ਹੀ ਹੈ। ਤੇ ਜੀ ਜਦੋਂ ਦੀ RSS ਦੇ ਹੱਥ ਪਾਵਰ ਆਈ, ਉਹਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਏਜੰਡਾ ਸੀ ਉਹ ਕਿੱਥੇ ਲਾਗੂ ਕੀਤਾ? ਉਹ ਕੀਤਾ ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਇਹਨਾਂ ਨੇ ਰਾਮਦੇਵ ਨੂੰ ਬ੍ਰਾਂਡ ਅੰਬੈਸਡਰ ਬਣਾ ਦਿੱਤਾ ਆਪਦਾ। ਉਹਨੂੰ ਕੀ ਕਹਿੰਦੇ, ਅੰਬੈਸਡਰ ਹੁਣ ਬ੍ਰਾਂਡ ਹੀ ਕਹਾਂਗੇ, ਮੈਂ ਤੇ ਬ੍ਰਾਂਡ ਹੀ ਕਹੂੰਗਾ, ਇਹ ਬ੍ਰਾਂਡ ਹੀ ਸੀਗਾ RSS ਦਾ, ਕਿ ਇਹਦਾ ਅੰਬੈਸਡਰ ਬਣਾ ਕੇ ਲਾ ਦਿੱਤਾ, ਉਹਦੇ ਤੇ ਦੂਤ ਲਾ ਦਿੱਤਾ। ਫਿਰ ਇਹਨਾਂ ਨੇ ਕੀ ਕੀਤਾ ਜੀ, ਕਹਿੰਦੇ ਕਿ ਸਕੂਲਾਂ ਦੇ ਵਿੱਚ ਗੀਤਾ ਪੜ੍ਹਨੀ ਜ਼ਰੂਰੀ ਹੈ। ਫਿਰ ਕਹਿੰਦੇ ਉਹ ਜਿਹੜਾ ਅਲਜਬਰੇ ਵਾਲਾ ਹਿਸਾਬ ਕਿਤਾਬ ਆ ਉਹ ਸਾਡੀ ਸਮਝ ਨਹੀਂ ਆਉਂਦਾ, ਜਿਹੜੀ ਵੈਦਿਕ ਮੈਥ ਪ੍ਰਣਾਲੀ ਹੈ ਉਹ ਲਾਗੂ ਕਰ ਦਿਓ। ਫਿਰ ਇਹਨਾਂ ਗਊ ਦਾ ਸਭ ਤੋਂ ਪਹਿਲਾ ਕਾਨੂੰਨ ਹੈ ਜਿਹੜਾ, ਉਹ ਸਖਤ ਕਾਨੂੰਨ ਜਿਹੜਾ ਹਰਿਆਣੇ ਦੇ ਵਿੱਚ ਲਾਗੂ ਕੀਤਾ। ਸੋ ਜਿਵੇਂ ਕਹਿ ਸਕਦੇ ਹਾਂ ਨਾ ਕਿ ਭਾਜਪਾ ਨੇ ਪ੍ਰੈਕਟੀਕਲੀ ਜਿਹੜਾ RSS ਦਾ ਏਜੰਡਾ ਹੈ ਉਹ ਹਰਿਆਣੇ 'ਚ ਹੀ ਲਾਗੂ ਕੀਤਾ। ਹੁਣ ਇਸੇ ਏਜੰਡੇ ਦਾ ਅਗਲਾ ਹਿੱਸਾ ਇਹ ਸੀਗਾ ਕਿ ਮਾਸਟਰਾਂ ਨੂੰ ਇੱਥੋਂ ਤੱਕ ਹੁਕਮ ਚਾੜ ਦਿੱਤਾ ਕਿ ਤੁਸੀਂ ਜੀਨਾਂ ਪਾ ਕੇ ਨਹੀਂ ਆਉਣੀਆਂ। ਹੁਣ ਦੇਖੋ ਕਿਹੜਾ ਅਦਾਰਾ ਹੈ, ਕਿਹੜਾ ਉਹ ਦਫ਼ਤਰ ਹੈ, ਕਿਹੜਾ ਉਹ ਵਿਭਾਗ ਆ ਜਿੱਥੇ ਅਫਸਰ ਜੀਨ ਪਾ ਕੇ ਨਹੀਂ ਜਾਂਦੇ, ਕਿਉਂਕਿ ਜੀਨ ਦਾ ਟਰੈਂਡ ਆ, ਜੀਨ ਸਾਰੇ ਹੀ ਪਾਉਂਦੇ। ਹੁਣ ਤੇ ਸਾਡੇ ਇੱਥੇ ਕੁੜੀਆਂ ਬੱਚੇ ਕੀ ਸਾਰੇ ਜੀਨ ਦੇ ਸ਼ੈਦਾਈ ਹੈ। ਸੋ ਇਹ ਮਾਸਟਰਾਂ ਤੇ ਖਾਸ ਤੌਰ ਤੇ ਡਰੈਸ ਕੋਡ ਲਾਗੂ ਕਰਨਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਭਾਜਪਾ ਦੇ ਦਿਮਾਗ ਦੇ ਵਿੱਚ ਕੁਰਬਲ ਹੋਈ ਜਾਂਦੀ ਹੈ ਕਿ 2019 ਆਉਣ ਤੋਂ ਪਹਿਲਾਂ ਜਿੰਨਾ ਕੁਛ ਹੁੰਦਾ ਕਾਲੇ ਪੈਰੀ ਕਰ ਲਈਏ। ਰਾਜਸਥਾਨ ਦੇ ਵਿੱਚ ਵੀ ਇਹੋ ਕੁਛ ਹੁੰਦਾ ਪਿਆ। ਸਾਡੀ ਪੰਜਾਬੀ ਨੂੰ ਉਹਨਾਂ ਨੇ ਚੁੱਕ ਕੇ ਬਾਹਰ ਮਾਰਿਆ, ਉਹਦੀ ਥਾਂ ਤੇ ਸੰਸਕ੍ਰਿਤੀ ਫਿੱਟ ਕਰ ਦਿੱਤੀ ਹੈ। ਤੇ ਉੱਥੇ ਅਸੀਂ ਬਾਦਲ ਸਾਹਿਬ ਨੂੰ ਕਿਹਾ ਸੀਗਾ, ਲੰਬੀ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਮੈਂ ਹੁਣੇ ਹੀ ਕਰਦਾ ਵਸੁੰਧਰਾ ਰਾਜੇ ਨਾਲ ਗੱਲ, ਉਹ ਹਾਲੇ ਤੱਕ ਹੋਣੀ ਨਹੀਂ ਆਈ, ਕੱਲ ਹੀ ਨਹੀਂ ਆਈ ਉਹ। ਸੋ ਇਹ ਚੀਜ਼ਾਂ ਜਿਹੜੀਆਂ ਭਾਜਪਾ ਬੜੀ ਕਾਹਲੀ ਨਾਲ ਲਾਗੂ ਕਰ ਰਹੀ ਹੈ। ਪਰ ਅਫਸੋਸ ਕਿ ਖੱਬੇ ਪੱਖੀ ਜ਼ਰੂਰ ਵਿਰੋਧ ਕਰ ਰਹੇ ਆ, ਦੇਸ਼ ਵਿਆਪੀ ਵਿਰੋਧ ਹੈ ਜਿਹੜਾ, ਪਰ ਹੋਰ ਕੋਈ ਜਮਾਤ ਖੁੱਲ ਕੇ ਵਿਰੋਧ ਨਹੀਂ ਕਰ ਰਹੀ ਇਹਨਾਂ ਚੀਜ਼ਾਂ ਦੀ। ਸ਼ਾਇਦ ਇੱਕ ਡਰ ਹੈ, ਇੱਕ ਭੈ ਆ, ਤਾਂ ਹੀ ਅੱਜ ਇਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਆ ਕਿ ਇਹਨਾਂ ਨੇ ਭਗਵਾਨ ਦੀ ਮੂਰਤੀ ਨੂੰ ਵੀ ਖਾਕੀ ਨਿੱਕਰ ਪਹਿਨਾਤੀ। ਹੁਣ ਮਾਸਟਰਾਂ ਤੇ ਵੀ ਇਹ ਹੁਕਮ ਚਾੜਤਾ, ਕੱਲ ਨੂੰ ਜਵਾਕਾਂ ਨੂੰ ਕਹਿਣਗੇ ਸਕੂਲ ਵਾਲਿਆਂ ਨੂੰ ਕਿ ਭਾਈ ਤੁਸੀਂ ਵੀ ਸਵਾ ਛੱਡੋ ਇਹੋ ਜਿਹੇ ਲੀੜੇ, ਹੁਣ ਤੁਹਾਨੂੰ ਵੀ ਅਸੀਂ ਸਕੂਲ ਵਾਲਾ ਜਿਹੜਾ ਡਰੈਸ ਕੋਡ ਹੈ ਉਹ ਨਹੀਂ ਪੂਰਾ ਕਰਨ ਦਿਆਂਗੇ, ਤੁਸੀਂ ਹੁਣ ਇਹ ਸੰਗ ਵਾਲਾ ਰੰਗ ਪਾਓ। ਜੀ ਬਿਲਕੁਲ। ਅੱਗੇ ਵਧੀਏ, ਨਸ਼ੇ ਦੇ ਮੁੱਦੇ ਤੇ ਆ ਰਹੇ ਰਾਹੁਲ ਦੇ ਰਾਹ ਦੇ ਵਿੱਚ ਕਈ ਸਵਾਲ। ਇਹ ਧਰਨਾ ਜੋ ਲੱਗ ਰਿਹਾ ਜਲੰਧਰ ਦੇ ਵਿੱਚ ਨਸ਼ੇ ਨੂੰ ਲੈ ਕੇ, ਉਹਦੇ ਆ ਰਹੇ ਸਬੰਧ ਦੇ ਵਿੱਚ ਰਾਹੁਲ ਗਾਂਧੀ, ਪਰ ਇਹ ਸਵਾਲ ਕਈ ਨੇ ਭਗਵੰਤ ਮਾਨ ਨੇ ਵੀ ਉਠਾਏ ਆ, ਪਰ ਉਹ ਸਵਾਲ ਪਹਿਲਾਂ ਵੀ ਬਹੁਤ ਵਾਰੀ ਉੱਠ ਚੁੱਕੇ ਆ, ਪਰ ਅਫਸੋਸ ਇਹ ਜਵਾਬ ਨਹੀਂ ਦਿੰਦੇ। ਕਿਉਂਕਿ ਦੇਖੋ ਇਹ ਨਸ਼ੇ ਦੇ ਮੁੱਦੇ ਤੇ ਅੱਜ ਸਿਆਸਤ ਕਰਦੇ ਪਏ ਆ, ਪਰ ਇਹਨਾਂ ਦੇ ਜੋ ਦੇਖੀਏ ਰਾਜ ਭਾਗ ਦੇ ਵਿੱਚ ਹੋਇਆ, ਚਾਹੇ ਉਹ ਮਨਮੋਹਨ ਸਿੰਘ ਦਾ ਰਾਜ ਸੀ, ਚਾਹੇ ਖੁਦ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ, ਦੋਵਾਂ ਦੇ ਵਿੱਚ ਹੋਇਆ ਕਿ 2012 ਦੇ ਵਿੱਚ ਜਿਹੜੇ ਕੁਰੈਸ਼ੀ ਸਾਹਿਬ ਸਨ, ਚੋਣ ਕਮਿਸ਼ਨਰ ਸੀਗੇ ਉਸ ਸਮੇਂ ਦੇ 2012 ਦੇ ਵਿੱਚ, ਤੇ ਉਹਨਾਂ ਨੇ ਖੁਦ ਆਪ ਕਿਹਾ ਸੀਗਾ ਉਸ ਸਮੇਂ ਦੀ ਕੇਂਦਰ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਜਿਹੜਾ ਉਹ ਚੋਣਾਂ ਦੇ ਅੰਦਰ ਬਹੁਤ ਵੱਡਾ ਪ੍ਰਭਾਵ ਪਾ ਸਕਦਾ ਹੈ। ਤੇ ਉਸ ਸਮੇਂ ਇਹਨਾਂ ਦੀ UPA ਸਰਕਾਰ ਸੀ, ਉਦੋਂ UPA ਸਰਕਾਰ ਨੇ ਕੰਨ ਵੀ ਨਹੀਂ ਖੁਰਕਿਆ ਉਸ ਅਲਰਟ ਤੇ, ਭੁੱਲੇ ਤੱਕ ਨਹੀਂ। ਫਿਰ ਅੱਗੇ ਜੇ ਚੱਲੀਏ, ਆਪਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ, ਜਿਹੜਾ ਅੱਜ ਸਭ ਕੁਛ ਕਰਦਾ ਪਿਆ ਨਸ਼ੇ ਲਈ। ਜਿਵੇਂ ਉਹਨੇ ਕਹਿਤਾ ਸੀ ਮਜੀਠੇ ਜਾ ਕੇ ਮੈਂ ਅਨਸੈਂਸਰਡ ਕਾਪੀਆਂ ਵੰਡੂੰਗਾ, ਉਹ ਜਿਹੜੀਆਂ ਫਿਲਮ ਦੀਆਂ ਜਿਹੜੀਆਂ ਸੀਡੀਆਂ ਉਹ ਵੰਡੂੰਗਾ, ਤੇ ਉਹ ਸਾਰੇ ਹੀ ਕਹਿਣ ਲੱਗ ਪਏ ਕਿ ਜਦੋਂ ਤੂੰ ਉੱਥੇ ਕਹਿੰਦਾ ਸੀਗਾ ਕਿ CBI ਦੀ ਜਾਂਚ ਨਹੀਂ ਹੋਣੀ ਚਾਹੀਦੀ, ਉਦੋਂ ਉੱਥੇ ਮਜੀਠੇ ਇਲਾਕੇ ਦੇ ਵਿੱਚ ਕਿਹੜਾ ਮੰਦਰਾਂ 'ਚ ਟੱਲ ਖੜਕਣ ਡੇ ਸੀ, ਕਿਹੜੀਆਂ ਮਾਤਾ ਦੀਆਂ ਭੇਟਾਂ ਗਾਉਣ ਡੇ ਸੀ ਸਾਰੇ, ਉਦੋਂ ਵੀ ਤਾਂ ਸਭ ਕੁਛ ਇਹੀ ਚੱਲਣ ਡਿਆ ਸੀਗਾ। ਸੋ ਇਹ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਸਵਾਲ ਸੀ ਕਿ ਜਦੋਂ ਨਸ਼ੇ ਦਾ ਏਡਾ ਵੱਡਾ ਮੁੱਦਾ ਗੂੰਜ ਰਿਹਾ ਸੀ ਪੰਜਾਬ ਦੇ ਵਿੱਚ, ਕਿਸੇ ਤਣ ਪੱਤਨ ਲੱਗਣ ਦੀ ਉਮੀਦ ਸੀ, ਉਦੋਂ ਤੁਸੀਂ ਸਾਰਾ ਪਤੀਲਾ ਹੀ ਮਾਂਜ ਹੀ ਘੱਤਿਆ, ਇਹ ਆ ਕੇ ਕਿ CBI ਜਾਂਚ ਦੀ ਲੋੜ ਹੀ ਨਹੀਂ, ਪੁਲਿਸ ਨਿਰਭਰ ਹੈ ਜਾਂਚ ਕਰਨ ਲਈ। ਫਿਰ ਇਹਨਾਂ ਦਾ ਇੱਕ ਹੋਰ ਬੜਾ ਵੱਡਾ ਮੁੱਦਾ
ਜਿਹੜਾ ਸ਼ਾਇਦ ਅਕਾਲੀ ਦਲ ਬਹੁਤਾ ਖੰਗਾਲਦਾ ਨਹੀਂ, ਪਤਾ ਨਹੀਂ ਕੀ ਗੱਲ ਆ, ਕੋਈ ਲਿਹਾਜ਼ ਆ ਜਾਂ ਇਹ ਕਹਿ ਦਿੰਦੇ ਆ ਕਿ ਛੱਡੋ ਪਰਾਂ। ਇਹ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖ ਦਿੱਤੀ ਸੀਗੀ, ਇਹ 2013-14 ਦੀ ਗੱਲ ਆ, ਕਿ ਪ੍ਰਤਾਪ ਸਿੰਘ ਬਾਜਵਾ ਦੇ ਅੱਤਵਾਦੀਆਂ ਤੇ ਨਸ਼ਾ ਤਸਕਰ, ਉਹ ਚਿੱਠੀ ਅੱਜ ਵੀ ਰਿਕਾਰਡ ਦੇ ਵਿੱਚ ਪਈ ਹੈ, ਜੀ ਪਰ ਸੋਨੀਆ ਗਾਂਧੀ ਹੋਰੀ, ਰਾਹੁਲ ਗਾਂਧੀ ਹੋਰੀ ਉਦੋਂ ਵੀ ਚੁੱਪ ਰਹੇ। ਸੋ ਇਹਨਾਂ ਸਾਰੇ ਮੁੱਦਿਆਂ ਤੇ ਰਾਹੁਲ ਗਾਂਧੀ ਤੋਂ ਅੱਜ ਆਮ ਆਦਮੀ ਪਾਰਟੀ ਵਾਲੇ ਵੀ ਜਵਾਬ ਮੰਗਦੇ ਆ, ਔਰ ਪੰਜਾਬ ਵੀ ਜਵਾਬ ਮੰਗਦਾ ਕਿ ਜੇਕਰ ਤੁਸੀਂ ਸੱਚਮੁੱਚ ਹੀ ਕੋਈ ਦਰਦ, ਕੋਈ ਸੰਵੇਦਨਾ, ਕੋਈ ਪੀੜ ਰੱਖਦੇ ਹੋ ਪੰਜਾਬ ਲਈ, ਤਾਂ ਜੋ ਤੁਹਾਡੇ ਰਾਜ ਤੇ ਤੁਹਾਡੀ ਪਾਰਟੀ ਦੇ ਅੰਦਰ ਨਸ਼ਿਆਂ ਦੇ ਮੁੱਦਿਆਂ ਨੂੰ ਲੈ ਕੇ ਸਭ ਕੁਝ ਹੋਇਆ ਵਿੰਗ ਤੜਿੰਗਾ, ਕਿ ਤੁਸੀਂ ਇਹਨਾਂ ਮਾਮਲਿਆਂ ਦੀ ਵੀ ਤਹਿ ਤੱਕ ਜਾਓਗੇ, ਜਾਂ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਕਿਉਂ ਨਹੀਂ ਗੰਭੀਰਤਾ ਦੇ ਨਾਲ ਲਿਆ? ਅੱਜ ਜਦੋਂ ਜਿਹੜੀ ਕਾਂਗਰਸ ਆ ਉਹ ਦਫਾ 44 ਤੇ ਸਿਮਟ ਕੇ ਰਹਿ ਗਈ ਹੈ, 44 ਸੀਟਾਂ ਤੇ ਰਹਿ ਗਈ ਹੈ, ਅੱਜ ਤੁਹਾਨੂੰ ਪੰਜਾਬ ਦਾ ਹੇਜ਼ ਕਿਉਂ ਜਾਗਿਆ? ਜੀ 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 ਬਿਲਕੁਲ। ਤੇ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਮਿੰਟੂ ਜੀ, ਵੀ ਅਕਾਲੀ ਦਲ ਨੇ ਮੋਦੀ ਨੂੰ ਕਿਹਾ 84 ਕਤਲੇਆਮ ਲਈ ਮਾਫੀ ਮੰਗੋ। ਹੁਣ ਜਿਉਂ-ਜਿਉਂ ਇਲੈਕਸ਼ਨ ਨਜ਼ਦੀਕ ਆ, ਅਕਾਲੀ ਦਲ ਦੇ ਮੂੰਹ ਦੇ ਉੱਤੇ 84 ਕਤਲੇਆਮ ਜ਼ਿਆਦਾ ਆਉਣਾ। ਬਿਲਕੁਲ ਜੀ, ਇਹਨਾਂ ਨੇ ਕਤਲੇਆਮ ਤੇ ਅੱਜ ਤੱਕ ਜੋ ਵੀ ਕੀਤਾ ਉਹ ਸਭ ਨੂੰ ਪਤਾ ਹੈ। ਇਹਨਾਂ ਨੇ ਤੇ ਟਰੱਕਾਂ ਦੇ ਵਿੱਚ ਭਰ ਕੇ ਉਹ ਜਿਹੜੀਆਂ ਬੀਬੀਆਂ ਸੀ ਵਿਕਟਮ, ਉਹਨਾਂ ਨੂੰ ਪਿੰਡਾਂ 'ਚ ਘੁਮਾ ਕੇ ਉਦੋਂ ਵੀ ਵੋਟਾਂ ਲੈ ਲਈਆਂ ਸਨ। ਬਹੁਤ ਵਾਰੀ ਇਹਨਾਂ ਨੇ ਤੇ ਇੱਥੋਂ ਤੱਕ, ਇਹਨਾਂ ਦਾ ਇੱਕ ਜਿਹੜਾ ਪ੍ਰਧਾਨ ਸੀਗਾ ਧਾਰਮਿਕ ਸੰਸਥਾ ਦਾ, ਉਹਨੇ ਇੱਥੋਂ ਤੱਕ ਫਫੇ ਕੁੱਟਣੀਆਂ ਤੱਕ ਕਹਿ ਦਿੱਤਾ ਸੀਗਾ, ਪਰ ਫਿਰ ਵੀ ਜਦੋਂ ਜ਼ਰੂਰਤ ਹੁੰਦੀ ਹੈ ਉਦੋਂ ਲਾਗੇ ਲੱਗ ਜਾਂਦੇ ਆ, ਜਦੋਂ ਨਹੀਂ ਤੇ ਉਹ ਆਪਣੇ ਹਾਲ ਤੇ ਜਿਉਂਦੀਆਂ ਨੇ, ਆਪਣੇ ਹਾਲ ਤੇ ਜਿਉਂਦੇ ਨੇ, ਇਹਨਾਂ ਨੂੰ ਕੋਈ ਬਹੁਤਾ ਨਹੀਂ। ਇਹ ਮਨਜੀਤ ਸਿੰਘ ਜੀਕੇ ਕਹਿੰਦੇ ਆ ਕਿ 84 ਦੇ ਸਿੱਖ ਕਤਲੇਆਮ ਦੇ ਮੁੱਦੇ ਤੇ ਸੰਸਦ ਵਿੱਚ ਬਿਨਾਂ ਸ਼ਰਤ ਮਾਫੀ ਮੰਗੇ ਨਰਿੰਦਰ ਮੋਦੀ ਦੀ ਸਰਕਾਰ। ਹੁਣ ਦੇਖੋ, ਤੁਸੀਂ ਕੁਝ ਹਫ਼ਤੇ ਪਹਿਲਾਂ ਇਹ ਕਿਹਾ ਸੀਗਾ ਕਿ ਜੇ ਨਰਿੰਦਰ ਮੋਦੀ ਦੀ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦੀ ਤੇ ਅਸੀਂ ਅਲਾਇੰਸ ਦੇ ਵਿੱਚੋਂ ਬਾਹਰ ਜਾਣ ਬਾਰੇ ਵੀ ਸੋਚ ਸਕਦੇ ਹਾਂ। ਤੁਸੀਂ ਹੁਣ ਉਸ ਗੱਲ ਤੋਂ ਖਿਸਕ ਕੇ ਹੁਣ ਆ ਗਏ ਮਾਫੀ ਤੇ, ਇਨਸਾਫ ਵਾਲੀ ਗੱਲ ਤੋਂ ਤੁਸੀਂ ਹੁਣ ਮਾਫੀ ਤੇ ਆ ਗਏ। ਮਾਫੀ ਤੋਂ ਅੱਗੇ ਕਿੱਥੋਂ ਤੱਕ ਜਾਓਗੇ? ਇਹ ਜਦੋਂ ਸਰਦਾਰ ਸਾਹਿਬ ਜਦੋਂ ਉੱਥੇ ਯੂਪੀਏ ਸਰਕਾਰ ਸੀ ਦਿੱਲੀ ਦੇ ਵਿੱਚ, ਤੇ ਜੀਕੇ ਸਾਹਿਬ ਰੋਜ਼ਾਨਾ ਹੀ ਤਖਤੀ ਫੜ ਕੇ ਇਨਸਾਫ ਦੀ ਉੱਥੇ ਜੰਤਰ ਮੰਤਰ ਦੇ ਅੱਗੇ ਜਾਂ ਬੀਬੀ ਸੋਨੀਆ ਗਾਂਧੀ ਦੇ ਘਰ ਦੇ ਅੱਗੇ ਜਾ ਬੈਠਦੇ ਸਨ। ਤੇ ਅੱਜ ਕੀ ਹੋਇਆ? ਜੰਤਰ ਮੰਤਰ ਉੱਥੇ ਉਹ ਕਿਹੜਾ ਅੱਗੇ ਤੁਰ ਗਿਆ? ਉਹ ਨਰਿੰਦਰ ਮੋਦੀ ਦਾ ਘਰ ਹੈ, ਜਿਹੜਾ ਰੈਸ਼ ਹੈ ਉੱਥੇ ਦਿੱਲੀ ਹੈ, ਉਹ ਕਿਹੜੀ ਉਹਨੇ ਕੀਨੀਆਂ 'ਚ ਪਾਈ ਹੈ? ਹੁਣ ਤੁਹਾਨੂੰ ਕਿਉਂ ਨਹੀਂ ਉਹ ਤਖਤੀਆਂ ਦੀਦੀਆਂ ਚੁੱਕ ਕੇ? ਹੁਣ ਕਿਉਂ ਨਹੀਂ ਤੁਸੀਂ ਮੁਜ਼ਾਹਰੇ ਕਰਦੇ? ਕਿਉਂ ਨਹੀਂ ਹੁਣ ਤੁਸੀਂ ਰੋਸ ਪ੍ਰਦਰਸ਼ਨ ਕਰਦੇ? ਕਿਉਂ ਨਹੀਂ ਹੁਣ ਤੁਸੀਂ ਮੋਰਚੇ ਲਾਉਂਦੇ? ਬਿਆਨ ਦੇ ਛੱਡਣਾ, ਐਂ ਕਰੋ ਜੀ, ਉਹਨਾਂ ਨੇ ਕਾਮਾਗਾਟਾ ਮਾਰੂ ਵਾਲੀ, ਕੈਨੇਡਾ ਵਾਲਿਆਂ ਨੇ ਕਾਮਾਗਾਟਾ ਮਾਰੂ ਵਾਲੀ ਘਟਨਾ ਦਾ ਜਿਹੜਾ ਅਫਸੋਸ ਕਰ ਲਿਆ, ਮਾਫੀ ਮੰਗ ਲਈ, ਤੁਸੀਂ ਵੀ ਕਰੋ। ਇਹ ਸਿਰਫ ਤੇ ਸਿਰਫ ਸਿਆਸੀ ਚਾਲਾਂ ਨੇ। ਪਰ ਇੱਕ ਚੀਜ਼ ਜ਼ਰੂਰ ਆ, ਜੇ ਅਕਾਲੀ ਦਲ ਇਹ ਦਮਖਮ ਵਿਖਾ ਦੇਵੇ ਕਿ ਇਸ ਚੀਜ਼ ਤੇ ਅੜ ਜਾਵੇ ਕਿ ਭਾਈ ਜਾਂ ਤੇ ਕਤਲੇਆਮ ਦਾ ਸਾਨੂੰ ਇਨਸਾਫ ਦਿਓ, ਜਾਂ ਕੋਈ ਮਤਾ ਪਾ ਕੇ ਸੰਸਦ ਦੇਸ਼ ਦੀ ਹੈ ਜਿਹੜੀ ਉਹ ਮਾਫੀ ਮੰਗੇ, ਇਸ ਕਿਸੇ ਵੀ ਮੁੱਦੇ ਤੇ ਜੇ ਅੜ ਜਾਵੇ ਅਕਾਲੀ ਦਲ, ਤੇ ਇਹਨਾਂ ਦਾ ਜਿਹੜਾ ਅੜਿਆ ਗੱਡਾ ਹੈ ਨਾ ਉਹ ਵੀ ਨਿਕਲ ਸਕਦਾ ਹੈ। ਇਹ ਕੁਝ ਕਰਨ ਜੋਗੇ ਹੋਣ ਸੇ ਜੀ ਜੀ, ਪਰ ਫਿਰ ਟਰੱਕ ਨਹੀਂ ਨਾ ਹੋਣੇ ਫਿਰ ਪੈਸਿਆਂ ਵਾਲੇ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।